ਬਿਸਮਿल्लाह-रहमान-रहीम ਤੇ अस्सलाम वालेकुम। 6 ਮਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 158। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪੰਜਾਬ ਤੋਂ ਹੈ। ਪੰਜਾਬ ਤੋਂ ਇੱਕ ਰਿਪੋਰਟ ਜਾਰੀ ਹੋਈ ਹੈ ਕਿ 2025 ਦੇ ਵਿੱਚ ਮੁਲਕ ਦੇ ਵਿੱਚ ਪੁਲਿਸ ਮੁਕਾਬਲਿਆਂ ਦੇ 1155 ਵਾਕਿਆਤ ਹੋਏ ਨੇ। ਕਿੰਨੇ ਜੀ? 1155 ਵਾਕਿਆਤ 2025 'ਚ ਪੁਲਿਸ ਮੁਕਾਬਲਿਆਂ ਦੇ ਹੋਏ ਨੇ। ਇਹਨਾਂ ਵਾਕਿਆਤ ਦੇ ਵਿੱਚ ਮਜਮੂਈ ਤੌਰ 'ਤੇ 1696 ਅਫਰਾਦ ਨੂੰ ਕਤਲ ਕਰ ਦਿੱਤਾ ਗਿਆ ਹੈ। ਸਭ ਤੋਂ ਜ਼ਿਆਦਾ ਪੰਜਾਬ 'ਚ CCD ਦੇ 707 ਮੁਕਾਬਲੇ ਹੋਏ ਤੇ 977 ਅਫਰਾਦ ਇਹਦੇ 'ਚ ਮਾਰ ਦਿੱਤੇ ਗਏ, ਜਦੋਂ ਕਿ ਮਜਮੂਈ ਤੌਰ 'ਤੇ 826 ਵਾਕਿਆਤ ਦੇ ਵਿੱਚ 1128 ਅਮਵਾਤ ਰਿਕਾਰਡ ਕੀਤੀਆਂ ਗਈਆਂ। ਖੈਬਰ ਪਖਤੂਨਖਵਾ ਦੇ ਵਿੱਚ ਪੁਲਿਸ ਮੁਕਾਬਲੇ ਜਿਹੜੇ ਨੇ ਉਹ ਨਾ ਹੋਣ ਦੇ ਬਰਾਬਰ ਹੋਏ ਨੇ। ਹਾਂ, CTD ਜਿਹੜੀ ਟੈਰਰਿਜ਼ਮ ਦਾ ਉੱਥੇ ਡਿਪਾਰਟਮੈਂਟ ਹੈ, ਉਹਨਾਂ ਦੇ ਜ਼ਾਹਿਰ ਹੈ ਆਪਰੇਸ਼ਨਸ ਹੋਏ ਨੇ, ਜਿਹਦੇ ਵਿੱਚ 290 ਅਫਰਾਦ ਜਿਹੜੇ ਨੇ ਟੈਰਰਿਸਟਾਂ ਦੇ ਨਾਲ ਲੜਦੇ ਹੋਏ, ਉਹ 290 ਟੈਰਰਿਸਟ ਜਿਹੜੇ ਨੇ ਉਹ ਮਾਰੇ ਗਏ ਨੇ। ਸਿੰਧ ਦੇ ਵਿੱਚ ਵੀ ਮੁਕਾਬਲੇ ਘੱਟ ਹੋਏ ਨੇ, 137 ਮੁਕਾਬਲੇ ਹੋਏ ਨੇ, ਔਰ ਉੱਥੇ ਵੀ ਤਕਰੀਬਨ ਕੰਪੈਰੇਟਿਵਲੀ ਨੰਬਰ ਬਹੁਤ ਘੱਟ ਹੈ। ਇਹ ਹੁਣ ਜਿਹੜਾ ਪੰਜਾਬ ਦਾ ਨੰਬਰ ਹੈ, ਇਹ ਇੱਕ ਤਾਂ ਤੁਸੀਂ ਜ਼ਿਹਨ 'ਚ ਰੱਖਣਾ ਹੈ ਕਿ ਇਸ ਸਾਲ ਦੇ ਵਿੱਚ ਇਹਨਾਂ ਨੇ ਬੜੇ ਬੰਦੇ ਮਾਰੇ ਨੇ। ਇਹ ਜਿਹੜਾ 2026 ਚੜ੍ਹਿਆ ਇਹਦੇ ਵਿੱਚ ਵੀ, ਔਰ ਪਿਛਲੇ ਸਾਲ ਵੀ ਇਹ ਜਿਹੜਾ ਨੰਬਰ 977 ਮੁਸ਼ਤਬਾ ਅਫਰਾਦ ਮਾਰੇ ਗਏ ਨੇ, ਇਹ ਬੜਾ ਛੋਟਾ ਨੰਬਰ ਹੈ। ਅਸਲ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜੀਆਂ ਪਟੀਸ਼ਨਸ ਫਾਈਲ ਨੇ ਉਹ ਤੁਸੀਂ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਇਹ ਨੰਬਰ ਹਜ਼ਾਰਾਂ 'ਚ ਹੈ, ਸੈਂਕੜਿਆਂ 'ਚ ਨਹੀਂ ਹੈ। ਜਿਸ ਵੇਲੇ ਇਹਨਾਂ ਕੰਮਾਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਆਵਾਮ ਆਂਦੀ ਬੜਾ ਚੰਗਾ ਕੰਮ ਹੋ ਰਿਹਾ, ਨੇਫਿਆਂ 'ਚ ਪਿਸਤੌਲ ਚੱਲਣ ਡਏ ਨੇ, ਬਈ ਬੱਲੇ ਬੱਲੇ ਬੱਲੇ, ਤਬਾਹੀ ਕਰ ਦਿੱਤੀ ਪੁਲਿਸ ਨੇ। ਫਿਰ ਆਵਾਮ ਦੇ ਘਰ ਨੂੰ ਜਿਸ ਵੇਲੇ ਡਾਕਾ ਪੈਂਦਾ ਕਿਸੇ ਨਾ ਕਿਸੇ ਦੇ ਪੁੱਤਰ ਨੂੰ ਪੈਸੇ ਲੈ ਕੇ, ਉਹੀ ਪੁਲਿਸ ਮੁਖਾਲਫਾਂ ਦੇ ਕੋਲੋਂ ਪੈਸੇ ਲੈ ਕੇ ਜਾਲੀ ਪੁਲਿਸ ਮੁਕਾਬਲੇ 'ਚ ਮਾਰ ਦਿੰਦੀ ਹੈ, ਉਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਯਾਰ ਇਹ ਤਾਂ ਬੜਾ ਗੰਦਾ ਕੰਮ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ। ਮਤਲਬ ਇਹ ਕਿ ਸਾਨੂੰ ਉਦੋਂ ਤੱਕ ਕਿਸੇ ਮਸਲੇ ਦਾ ਪਤਾ ਨਹੀਂ ਲੱਗਦਾ ਜਦੋਂ ਤੱਕ ਕੋਈ ਕੰਮ ਸਾਡੇ ਨਾਲ ਨਾ ਹੋਵੇ। ਮਸਲਨ ਅਗਲੀ ਖਬਰ ਤੁਹਾਨੂੰ ਬਾਜੀ ਮਰੀਮ ਦੀ ਰੱਖਨੇ, ਇਹ ਜ਼ਰਾ 2 ਮਿੰਟ ਦਾ ਉਹਨਾਂ ਦਾ ਵੀਡੀਓ ਹੈ, ਤੁਸੀਂ ਸੁਣਨਾ। ਇੱਕ ਤਾਂ ਆਉਂਦੇ ਨੇ ਮੈਂ ਤਨਖਾਹ ਕੋਈ ਨਹੀਂ ਲੈਂਦੀ ਪਰ ਪ੍ਰੈਸ਼ਰ ਲੈਂਦੀ ਹੈ। ਬਾਜੀ ਤੁਸੀਂ ਪ੍ਰੈਸ਼ਰ ਕਿਉਂ ਲੈਂਦੇ ਹੋ? ਸਾਰਾ ਪ੍ਰੈਸ਼ਰ ਤੇ ਭਾਸ ਅਫਦਰ ਨੇ ਲਿਆ ਹੈ, ਤੇ ਮੈਨੂੰ ਦੱਸੋ ਤੁਹਾਨੂੰ ਪ੍ਰੈਸ਼ਰ ਲੈਣ ਦੀ ਕੀ ਲੋੜ ਹੈ? ਲੇਕਿਨ ਉਹ ਕਹਿੰਦੇ ਨੇ ਕਿ ਮੈਂ ਪ੍ਰੈਸ਼ਰ ਲੈਂਦੀ ਹੈ ਪਰ ਪੈਸੇ ਨਹੀਂ ਲੈਂਦੀ। ਪਰ ਨਾਲ ਉਹ ਇਹ ਕਹਿੰਦੇ ਨੇ ਕਿ ਜਿਹੜਾ ਕੂੜਾ ਹੈ ਨਾ, ਜਿਹੜੇ ਸੁਥਰਾ ਪੰਜਾਬ ਵਾਲੇ ਨੇ, ਮੈਂ ਉਹਨਾਂ ਤੋਂ ਖੁਸ਼ ਨਹੀਂ। ਮੈਂ ਬੜੀ ਸ਼ਰਮ ਦੀ ਗੱਲ ਹੈ ਕਿ ਉਹਦੀ ਪਰਫਾਰਮੈਂਸ ਠੀਕ ਨਹੀਂ। ਸਾਨੂੰ ਤਾਂ ਇਹੀ ਦੱਸਿਆ ਸੀ ਵੀ ਬੜੀ ਪਰਫਾਰਮੈਂਸ ਹੈ, ਪਰ ਹੁਣ ਉਹ ਆਪਣੇ ਮੂੰਹ ਮੰਨਦੇ ਨੇ ਕਿ ਮੈਂ ਜਿਸ ਵੇਲੇ ਸਿੰਗਾਪੁਰ ਤੇ ਜਾਪਾਨ ਗਈ ਤਾਂ ਮੈਨੂੰ ਬੜੀ ਸ਼ਰਮ ਆਈ ਕਿ ਉੱਥੇ ਕੀ ਹੁੰਦਾ ਹੈ ਤੇ ਇੱਥੇ ਕੀ ਹੁੰਦਾ ਹੈ। ਬਾਜੀ ਜੀ, ਉਹਦੀ ਵਜ੍ਹਾ ਹੈ ਕਿ ਸਿੰਗਾਪੁਰ ਤੇ ਜਾਪਾਨ ਦੇ ਵਿੱਚ ਸ਼ਰੀਫ ਖਾਨਦਾਨ ਦੀ 35 ਸਾਲ ਤੋਂ ਹਕੂਮਤ ਨਹੀਂ, ਇੱਥੇ 35 ਸਾਲਾਂ ਤੋਂ ਤੁਹਾਡੀ ਹਕੂਮਤ ਹੈ, ਇਸ ਲਈ ਇੱਥੋਂ ਦੇ ਹਾਲਾਤ ਇਹੋ ਜਿਹੇ ਨੇ। ਜੇ ਤੁਹਾਨੂੰ ਵਾਕਈ ਸ਼ਰਮ ਆਈ ਔਰ ਤੁਸੀਂ ਬਿਊਰੋਕਰੇਟਸ ਨੂੰ ਦੱਸ ਰਹੇ ਹੋ ਤੇ ਥੋੜ੍ਹੀ ਜਿਹੀ ਸ਼ਰਮਿੰਦਗੀ ਆਪਣੇ ਅੱਬਾ ਜੀ ਨੂੰ ਜਾ ਕੇ ਕਹਿਣਾ ਸੀ। ਮੈਂ ਸਿਆਸੀ ਤੌਰ 'ਤੇ ਕਹਿਣਾ, ਵੈਸੇ ਨਹੀਂ, ਬਜ਼ੁਰਗ ਨੇ ਉਹ, ਉਹਨਾਂ ਨੂੰ ਸਿਆਸੀ ਤੌਰ 'ਤੇ ਸ਼ਰਮਿੰਦਾ ਹੋਣ ਲਈ ਕਹਿ ਦੇਣਾ ਸੀ, ਤੇ ਆਪਣੇ ਚਾਚਾ ਜੀ ਨੂੰ ਵੀ ਕਹਿ ਦੇਣਾ ਸੀ ਜਿਹੜੇ ਪੰਜਾਬ ਸਪੀਡ ਸਨ। ਇਹ ਉਹਨਾਂ ਦੀ ਵਜ੍ਹਾ ਤੋਂ ਹੀ ਬੇੜਾ ਗਰਕ ਹੋਇਆ ਹੈ। ਲੇਕਿਨ ਆਂਦੇ ਨੇ ਵੀ ਸੁਥਰਾ ਪੰਜਾਬ ਵਾਲੇ ਠੀਕ ਕੰਮ ਨਹੀਂ ਕਰਦੇ। ਨਾਲ ਇਹ ਵੀ ਆਂਦੇ ਨੇ ਕਿ ਅਗਰ ਤੁਹਾਨੂੰ ਤਨਖਾਹ ਨਹੀਂ ਲੱਭੀ, ਇਹ ਜ਼ਰਾ ਗੌਰ ਕਰਨੀ ਤੁਸੀਂ, ਗੁਲਾਮੀ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਪ੍ਰਮੋਟ ਕੀਤੀ ਜਾਂਦੀ ਹੈ, ਉਹਨੂੰ ਗੌਰ ਕਰਨਾ। ਆਂਦੇ ਨੇ ਕਿ ਅਗਰ ਤੁਹਾਨੂੰ ਤਨਖਾਹ ਨਹੀਂ ਲੱਭੀ ਤੇ ਬੁਰੀ ਗੱਲ ਹੈ, ਇਹਦੇ 'ਤੇ ਇਹਤਜਾਜ ਕਰਨਾ ਤੁਹਾਡਾ ਹੱਕ ਹੈ, ਲੇਕਿਨ ਕੂੜੇ ਨੂੰ ਉਛਾਲਣਾ ਜਾਂ ਕਿਸੇ ਮੁਕਾਮ 'ਤੇ ਇਕੱਠਾ ਕਰਨਾ ਬਦਮਾਸ਼ੀ ਹੈ ਤੇ ਅਸੀਂ ਇਸ ਬਦਮਾਸ਼ੀ ਨੂੰ ਤੁਹਾਨੂੰ ਕਰਨ ਨਹੀਂ ਦਿਆਂਗੇ। ਉਹਨਾਂ ਨੇ ਕੀ ਕਿਹਾ, ਜ਼ਰਾ ਸੁਣੋ। I don't take salary, but I'm here to take pressure. You are paid to take pressure. और मैं जापान गई, सिंगापुर भी आप में से कुछ लोग गए होंगे या गए होंगे, आप देखें 24/7 उनका इतना ज़बरदस्त सिस्टम है कि मुझे कम से कम अपने ऊपर शर्म आती है, अपने सिस्टम के ऊपर शर्म आती है। और 2 साल हो गए सुथरा पंजाब को। मेरे नज़र में सुथरा पंजाब की वो परफॉर्मेंस नहीं है जो होनी चाहिए। जैसे मैंने कहा कि आई बिलीव इन रिवॉर्ड एंड पनिशमेंट, कैरेट एंड स्टिक। प्लीज रिवॉर्ड द एम्प्लॉइज that work hard, that take their work seriously, who are willing workers, and please do not tolerate the employees who do not take their work seriously. Discipline is very important. तनख्वाह नहीं मिली, बाहर आके प्रोटेस्ट करना उनका हक है, वो नहीं करेंगे, हमें नहीं पता चलेगा उनको तनख्वाह नहीं मिली, लेकिन हवा में कूड़ा उछालना और बदतमीजी करना, ये पंजाब में ये बदमाशी अलाउड नहीं है। आई एम सॉरी टू से। सुन लिया जी। अच्छा, हुण इत्थे बड़ी इंपॉर्टेंट गल है। इंपॉर्टेंट गल ये है कि तुसी तनख्वाह ना दिओ तो बुरी गल है, बदमाशी नहीं है।
ਮਾੜਾ ਬੰਦਾ ਜਿਹਨੂੰ ਤੁਸੀਂ 3-3 ਮਹੀਨੇ ਤਨਖਾਹ ਨਾ ਦਿਓ, ਉਹਦੇ ਘਰ ਦਾ ਮੀਟਰ ਕੱਟ ਜਾਏ, ਉਹ ਕਿਸੇ ਨੂੰ ਦਵਾਈ ਨਾ ਲੈ ਕੇ ਦੇ ਸਕੇ, ਉਹਨੂੰ ਕੋਈ ਰਾਸ਼ਨ ਉਧਾਰ 'ਤੇ ਨਾ ਦੇਵੇ, ਤੇ ਉਹ ਮਾੜੀ ਗੱਲ ਹੈ ਸਿਰਫ, ਉਹ ਅੱਛੀ ਗੱਲ ਨਹੀਂ। ਲੇਕਿਨ ਉਹ ਕਿਸੇ ਜਗ੍ਹਾ 'ਤੇ ਕੂੜਾ ਇਕੱਠਾ ਕਰਕੇ ਜਾਂ ਹਵਾ 'ਚ ਸੁੱਟ ਦੇਣ, ਮਤਲਬ ਕਿ ਜਦੋਂ ਇਕੱਠਾ ਕਰ ਰਹੇ ਨੇ ਤਾਂ ਹਵਾ 'ਚ ਵੀ ਹੋਏਗਾ, ਉਹ ਕਿਸੇ ਜਗ੍ਹਾ 'ਤੇ ਸ਼ਹਿਰ 'ਚ ਲਿਆ ਕੇ ਕੂੜਾ ਇਕੱਠਾ ਕਰਕੇ ਇhtਜਾਜ ਕਰਨ, ਤੇ ਉਹ ਬਦਮਾਸ਼ੀ ਹੈ। ਇਹਨਾਂ ਦੇ ਲਫ਼ਜ਼ ਸੁਣੋ, ਇਹ ਜਿਹੜੀਆਂ ਖਵਾਤੀਨ ਨੇ ਇਸ ਵੇਲੇ ਪੰਜਾਬ ਦੇ ਉੱਤੇ ਬਿਰਾਜਮਾਨ ਨੇ, ਇਹਨਾਂ ਦੀ ਜ਼ੁਬਾਨ ਸੁਣੋ ਤੇ ਇਹਨਾਂ ਦੇ ਅਲਫਾਜ਼ ਮੇਰੀਆਂ ਭੈਣਾਂ ਦੇ ਸੁਣੋ। ਪਹਿਲਾਂ ਇਹਨਾਂ ਨੇ ਮਾਫੀਆ ਆਖਿਆ ਸੀ, ਇੱਕ ਜਰਾਇਮ ਪੇਸ਼ਾ ਮਾਫੀਆ ਆਖਿਆ ਸੀ ਪੰਜਾਬ ਦੇ ਕਿਸਾਨਾਂ ਨੂੰ। ਜਦੋਂ ਇਹ ਚੀਫ ਮਿਨਿਸਟਰ ਬਣੇ ਸਨ ਨਾ, ਤੇ ਇਹਨਾਂ ਨੇ ਜ਼ਾਹਿਰ ਹੈ ਫਾਰਮ 47 ਤੇ ਚੀਫ ਮਿਨਿਸਟਰ ਹੀ ਬਣੇ ਸਨ, ਉਸ ਵੇਲੇ ਇਹਨਾਂ ਨੇ ਕਿਹਾ ਸੀ ਕਿ ਮਾਫੀਆ ਨੇ ਕਿਸਾਨ ਜਿਹੜੇ ਨੇ, ਇਹਨਾਂ ਕੋਲੋਂ ਮੈਂ ਮਹਿੰਗੀ ਕਣਕ ਨਹੀਂ ਖਰੀਦਣੀ, ਮੈਂ ਰੋਟੀ ਸਸਤੀ ਕਰਨੀ ਹੈ। ਉੱਥੇ ਕਿਸਾਨ ਨੂੰ ਲੰਮਿਆਂ ਪਾਤਾ, ਉਹਨਾਂ ਦਾ ਲੱਕ ਤੋੜ ਦਿੱਤਾ। ਇਸ ਵਾਰੀ ਫੇਰ ਉਹੀ ਕੰਮ ਕਿਸਾਨਾਂ ਦੇ ਨਾਲ ਕਰ ਰਹੇ ਨੇ, ਉਹਨਾਂ ਨੂੰ ਮਾਫੀਆ ਆਖ ਰਹੇ ਨੇ, ਤੇ ਜਿਹੜੇ ਖਾਕਰੂਬ ਨੇ ਉਹਨਾਂ ਨੂੰ ਬਦਮਾਸ਼ ਆਖ ਰਹੇ ਨੇ, ਕਹਿ ਰਹੇ ਨੇ ਕਿ ਇਹ ਬਦਮਾਸ਼ ਨੇ, ਇਹਨਾਂ ਨੂੰ ਮੈਂ ਬਦਮਾਸ਼ੀ ਨਹੀਂ ਕਰਨ ਦੇਣੀ। ਬਈ ਤੁਸੀਂ ਉਹਨਾਂ ਦੀ ਤਨਖਾਹ ਦੇ ਦਿਓ। ਕਿਸੇ ਬੰਦੇ ਨੂੰ 3-3 ਮਹੀਨੇ ਤਨਖਾਹ ਨਹੀਂ ਦਿਓਗੇ ਤੇ ਉਹ ਬਿਲਕੇਗਾ ਜਾਂ ਨਹੀਂ? ਉਹ ਕੂੜਾ ਇਕੱਠਾ ਕਰਕੇ ਇhtਜਾਜ ਕਰੇਗਾ ਜਾਂ ਨਹੀਂ? ਆਪ ਤੇ ਤੁਹਾਨੂੰ ਮੇਰਾ ਮਤਲਬ ਕੁਝ ਵੀ ਨਹੀਂ ਹੁੰਦਾ, ਤੇ ਤੁਸੀਂ ਇੰਨਾ ਰੌਲਾ ਪਾ ਛੱਡਦੇ ਹੋ ਕਿ ਮੇਰਾ ਮਤਲਬ ਤਬਾਹੀ ਕਰ ਦਿੰਦੇ ਹੋ। ਤੇ ਉਸ ਗਰੀਬ ਜਿਹੜੇ ਨੇ, ਜਿਨ੍ਹਾਂ ਨੂੰ 3 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ, ਉਹ ਆਵਾਜ਼ ਵੀ ਨਹੀਂ ਕੱਢ ਸਕਦੇ। ਹੈਰਾਨ ਹੈ ਮੈਂ ਤੁਹਾਡੀ ਵੈਸੇ ਇਸ ਸਾਰੀ ਗੱਲ ਤੋਂ। ਅੱਗੇ ਚਲੋ ਜੀ, ਇੰਸਦਾਦ ਦਹਿਸ਼ਤਗਰਦੀ ਰਾਵਲਪਿੰਡੀ ਦੀ ਅਦਾਲਤ ਨੇ ਅਜੀਬ ਫੈਸਲਾ ਕੀਤਾ ਹੈ। ਉਹਨਾਂ ਕਿਹਾ ਜੀ ਇਮਰਾਨ ਖਾਨ ਨਾਲ ਮੁਲਾਕਾਤ ਦੀ ਜਿਹੜੀ ਦਰਖਾਸਤ ਦਿੱਤੀ ਹੈ, ਜ਼ਾਹਿਰ ਹੈ ਇਮਰਾਨ ਖਾਨ ਸਾਹਿਬ ਨੂੰ ਦਹਿਸ਼ਤਗਰਦੀ ਦੀ ਅਦਾਲਤ 'ਚੋਂ ਵੀ ਸਜ਼ਾ ਦਿੱਤੀ ਹੋਈ ਹੈ, ਤੇ ਉੱਥੇ ਜਾ ਕੇ ਦਰਖਾਸਤ ਦਿੱਤੀ ਗਈ ਕਿ ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤ ਕਰਵਾਈ ਜਾਏ। ਉਹਨਾਂ ਨੇ ਉਸ ਦਰਖਾਸਤ ਨੂੰ ਗੈਰ ਜ਼ਰੂਰੀ ਤੇ ਫਜ਼ੂਲ ਕਰਾਰ ਦੇ ਦਿੱਤਾ। ਨਾ ਸਿਰਫ ਖਾਰਿਜ ਕੀਤੀ, ਬਲਕਿ ਦਰਖਾਸਤ ਦੇਣ ਵਾਲੇ ਵਕੀਲ ਨੂੰ 10,000 ਰੁਪਈਆ ਜੁਰਮਾਨਾ ਵੀ ਕੀਤਾ। ਇਹ ਉਮਰ ਦਰਾਜ਼ ਗੋਂਦਲ ਸਾਹਿਬ ਦੀ ਖਬਰ ਹੈ। ਉਹ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਅਦਾਲਤ ਨੇ ਕਿਹਾ ਵੀ ਇਹ ਕਿਹੜੀ ਖਾਸ ਗੱਲ ਹੈ ਜਿਹੜੀ ਲੈ ਕੇ ਆ ਗਏ ਹੋ, ਇਹ ਤਾਂ ਗੈਰ ਜ਼ਰੂਰੀ ਐਪਲੀਕੇਸ਼ਨ ਹੈ, ਇਮਰਾਨ ਖਾਨ ਨਾਲ ਮੁਲਾਕਾਤ ਤੇ ਜ਼ਰੂਰੀ ਗੱਲ ਹੀ ਕੋਈ ਨਹੀਂ ਹੈ। ਇਹ ਜ਼ਰਾ ਗੌਰ ਕਰ ਲਓ ਕਿ ਅਦਾਲਤਾਂ ਨੇ ਖੁਦ ਫੈਸਲੇ ਦਿੱਤੇ ਹੋਏ ਨੇ ਕਿ ਇਮਰਾਨ ਖਾਨ ਦੀ ਮੁਲਾਕਾਤ ਕਰਵਾਈ ਜਾਏ। ਇੱਕ ਵਾਰੀ ਨਹੀਂ, ਕੋਈ 20 ਵਾਰੀ ਅਦਾਲਤਾਂ ਨੇ ਫੈਸਲੇ ਦਿੱਤੇ ਹੋਏ ਨੇ ਕਿ ਇਮਰਾਨ ਖਾਨ ਦੀ ਮੁਲਾਕਾਤ ਕਰਵਾਈ ਜਾਏ। ਫਿਰ ਤੋਹੀਨੇ ਅਦਾਲਤ ਵੀ ਸ਼ੁਰੂ ਕੀਤੀ ਇਸ ਗੱਲ 'ਤੇ ਕਿ ਮੁਲਾਕਾਤ ਨਹੀਂ ਕਰਵਾਈ ਜਾਂਦੀ, ਤੇ ਹੁਣ ਅਦਾਲਤਾਂ ਕਹਿੰਦੀਆਂ ਨੇ ਇਹ ਤਾਂ ਫਜ਼ੂਲ ਕੰਮ ਹੈ, ਇਹ ਕਿਉਂ ਲੈ ਕੇ ਆ ਗਏ ਹੋ ਸਾਡੇ ਸਾਹਮਣੇ। ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਜਿਹੜੀ ਹੈ ਉਹ ਸਾਡੇ ਭਾਈ ਕੈਪਟਨ ਸਫਦਰ ਸਾਹਿਬ ਦੀ ਹੈ। ਤੁਹਾਨੂੰ ਪਤਾ ਹੈ ਕਿ ਪਾਸ ਸਫਦਰ ਜਿਹੜੇ ਨੇ ਉਹ ਜਦੋਂ ਬੋਲਦੇ ਨੇ ਕੋਈ ਨਾ ਕੋਈ ਖਰੀ ਗੱਲ ਤੇ ਕਰਕੇ ਜਾਂਦੇ ਨੇ। ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਹੀ ਹੈ ਕਿ ਸ਼ਹਿਬਾਜ਼ ਸ਼ਰੀਫ ਨਿਜ਼ਾਮ ਨੂੰ ਠੀਕ ਕਰ ਸਕਦਾ ਔਰ ਕਰੇਗਾ। ਮਤਲਬ ਉਹਨਾਂ ਨੇ ਦੂਜੇ ਲਫ਼ਜ਼ਾਂ ਦੇ ਵਿੱਚ ਇਹ ਕਹਿ ਦਿੱਤਾ ਕਿ ਸ਼ਹਿਬਾਜ਼ ਸ਼ਰੀਫ ਨੇ ਨਿਜ਼ਾਮ ਨੂੰ ਠੀਕ ਨਹੀਂ ਕੀਤਾ। ਜ਼ਾਹਿਰ ਹੈ ਬਾਜੀ ਦੇ ਬਾਰੇ ਤੇ ਉਹ ਬੋਲ ਨਹੀਂ ਸਕਦੇ, ਘਰ ਵੀ ਬੰਦੇ ਨੇ ਜਾਣਾ ਹੁੰਦਾ ਹੈ। ਖੈਰ ਉੱਥੇ ਤਾਂ ਰੌਲਾ ਹੋ ਰਿਹਾ ਕਿ ਉਹ ਰਹਿੰਦੇ ਹੀ ਮਾਨਸੇਰਾ ਨੇ, ਉਹਨਾਂ ਨੇ ਘਰ ਨਹੀਂ ਆਉਣਾ, ਲੇਕਿਨ ਫਿਰ ਵੀ ਤੁਹਾਨੂੰ ਪਤਾ ਵੀ ਬਾਜੀ ਦੀ ਦੂਰ ਦੀ ਨਜ਼ਰ, ਬਾਜੀ ਕਿਹੜਾ ਮੇਰੀ ਤਰ੍ਹਾਂ ਐਨਕਾਂ ਲਾਉਂਦੀ ਹੈ, ਬਾਜੀ ਦੀ ਦੂਰ ਦੀ ਨਜ਼ਰ ਵੀ ਪੂਰੀ ਤੇਜ਼ ਹੈ। ਤੇ ਉਹ ਇਸਲਾਮਾਬਾਦ ਕਚਹਿਰੀ 'ਚ ਫਿਰ ਰਹੇ ਸਨ, ਤੇ ਉਹ ਉੱਥੇ ਵੀ ਮੇਰਾ ਮਤਲਬ ਉਹਨਾਂ ਨੂੰ ਤਾਂ ਪਤਾ ਹੈ ਕਿ ਬਾਜੀ ਦੀ ਪਹੁੰਚ ਉੱਥੋਂ ਤੱਕ ਹੈ। ਉਹਨਾਂ ਬਾਜੀ ਦੇ ਬਾਰੇ ਗੱਲ ਨਹੀਂ ਕੀਤੀ, ਲੇਕਿਨ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਬਾਰੇ ਗੱਲ ਕੀਤੀ ਕਿ ਉਹ ਇਸ ਨਿਜ਼ਾਮ ਨੂੰ ਠੀਕ ਕਰਨਗੇ, ਮਤਲਬ ਕਿ ਉਹਨਾਂ ਕੀਤਾ ਕੋਈ ਨਹੀਂ। ਅੱਗੇ ਚਲੋ, ਉਹ ਕਹਿੰਦੇ ਨੇ ਕਿ ਮੇਰੇ ਖਿਲਾਫ ਸਿਆਸੀ ਕੇਸਿਸ ਨੇ, ਮੇਰੇ ਵਾਰੰਟ ਕੱਢੇ ਗਏ ਨੇ, ਮੈਨੂੰ ਹੱਥਕੜੀਆਂ ਲਾ ਲਓ ਓਏ। ਉਹਨਾਂ ਨੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਫਿਲਮਾਂ ਦੇ ਵਿੱਚ ਜਿਹੜਾ ਹੀਰੋ ਹੁੰਦਾ ਉਹ ਫਿਰ ਡਾਇਲੋਗ ਬੋਲਦਾ ਹੈ ਕਿ ਸਾਹਿਬ ਬਹਾਦਰ ਮੈਨੂੰ ਗ੍ਰਿਫਤਾਰ ਕਰ ਲਓ। ਉਹਨਾਂ ਨੇ ਅਦਾਲਤ 'ਚ ਆਖਿਆ ਵੀ ਇਹ ਪੁਲਿਸ ਵਾਲੇ ਮੇਰੇ ਲਾਗੇ ਖਲੋਤੇ ਨੇ, ਲਾਉਣ ਮੈਨੂੰ ਹੱਥਕੜੀਆਂ। ਜਦੋਂ ਬੰਦਾ ਤੰਗ ਆ ਜਾਏ ਨਾ ਜ਼ਿੰਦਗੀ ਤੋਂ, ਜਦੋਂ ਕੋਈ ਬੰਦਾ ਤੰਗ ਆ ਜਾਏ, ਆਂਦੇ ਨੇ ਤੰਗ ਆਮਦ ਤੇ ਬਜੰਗ ਆਮਦ, ਤੇ ਭਾ ਸਫਦਰ ਨੇ ਜਿਹੜੇ ਦੁੱਖ ਚੁੱਕ ਲਏ ਨੇ, ਜਿਹੜਾ ਮੋਢਿਆਂ ਦੇ ਭਾਰ ਚੁੱਕ ਕੇ ਉਹ ਬੰਦਾ ਤੁਰਿਆ ਫਿਰਦਾ ਹੈ, ਉਸ ਤੋਂ ਬਾਅਦ ਉਹ ਤੇ ਕਿਸੇ ਬੰਦੇ 'ਚ ਵੱਜ ਕੇ, ਜਾਂ ਮੇਰਾ ਮਤਲਬ ਹੈ ਕਿ ਮੈਂ ਕੀ ਇਹ ਤਾਂ ਨਹੀਂ ਆਖ ਸਕਦਾ ਕਿ ਮਰਨ ਮਾਰਨ ਨੂੰ, ਕਿਉਂਕਿ ਉਹ ਇਸ ਤਰ੍ਹਾਂ ਦੇ ਬੰਦੇ ਤੋਂ ਹੈ ਨਹੀਂ, ਤੁਹਾਨੂੰ ਪਤਾ ਸੁਲ੍ਹਾ ਜੋ ਬੰਦੇ ਨੇ, ਲੇਕਿਨ ਬਹਰਲ ਉਹ ਇਸ ਵੇਲੇ ਤੰਗ ਫਿਰਦੇ ਨੇ। ਤੇ ਉਹਨਾਂ ਨੇ ਕਿਹਾ ਵੀ ਮੈਨੂੰ ਲਾ ਲਓ ਹੱਥਕੜੀਆਂ। ਉਹਨਾਂ ਨੇ ਇੰਜ ਜੱਜ ਸਾਹਿਬ ਦੇ ਸਾਹਮਣੇ ਦੋਵੇਂ ਹੱਥ ਪੇਸ਼ ਕਰ ਦਿੱਤੇ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਹੱਥਕੜੀਆਂ ਲਾ ਲਏ ਪੁਲਿਸ, ਮੇਰੇ ਤੇ ਸਿਆਸੀ ਮੁਕੱਦਮੇ ਨੇ। ਹੁਣ ਤੁਸੀਂ ਗੌਰ ਕਰੋ ਨਾ ਕਿ ਨਵਾਜ਼ ਸ਼ਰੀਫ ਸਾਹਿਬ ਕਿਸੇ ਅਦਾਲਤ ਨਹੀਂ ਜਾਂਦੇ, ਸ਼ਹਿਬਾਜ਼ ਸ਼ਰੀਫ ਸਾਹਿਬ ਕਿਸੇ ਅਦਾਲਤ ਨਹੀਂ ਜਾਂਦੇ, ਮਰੀਮ ਨਵਾਜ਼ ਸਾਹਿਬਾ ਕਿਸੇ ਅਦਾਲਤ ਨਹੀਂ ਜਾਂਦੇ। ਉਹ ਬਈ ਅਗਰ ਉਹਨਾਂ ਕੁਕੜੀ ਖਾਧੀ ਹੈ ਤੇ ਭਾ ਦੇ ਹਿੱਸੇ ਦੇ ਵਿੱਚ ਤੇ ਪੋਟਾ ਤੇ ਕਲੇਜੀ ਆਈ ਹੋਣੀ ਕਿਤੇ। ਮੇਰਾ ਮਤਲਬ ਹੈ ਕਿ ਭਾ ਨੂੰ ਜੀ ਕਰੇ ਉਹ ਪੋਟਾ ਤੇ ਕਲੇਜੀ ਵੀ ਨਾ ਦਿੱਤੀ ਹੋਵੇ। ਉਹਦੀ ਵਜ੍ਹਾ ਹੈ ਕਿ ਮੀਆਂ ਸਾਹਿਬ ਤੁਹਾਨੂੰ ਪਤਾ ਬੜੇ ਖੁਸ਼ ਖੁਰਾਕ ਨੇ, ਉਹਨਾਂ ਨੇ ਕਿਹਾ ਹੋਣਾ ਹੈ ਕਿ ਪੋਟਾ ਤੇ ਕਲੇਜੀ ਜਿਹੜੀ ਹੈ ਉਹਦੇ ਵਿੱਚ ਬੜੀ ਖਾਸ ਕਿਸਮ ਦੀ ਤਾਕਤ ਹੁੰਦੀ, ਉਹ ਇਹਨਾਂ ਨਹੀਂ ਦੇਣੀ। ਮੈਨੂੰ ਨਹੀਂ ਪਤਾ ਵੀ ਭਾ ਦੇ ਹਿੱਸੇ 'ਚ ਕੀ ਆਇਆ ਹੈ, ਲੇਕਿਨ ਅਗਰ ਕੁੱਕੜ ਪੂਰਾ ਉਹ ਖਾ ਗਏ ਨੇ ਕਿਸੇ ਗੱਲ ਦੇ ਵਿੱਚ ਵੀ, ਭਾ ਦੇ ਦਰਵੇਸ਼ ਆਦਮੀ ਹੈ, ਉਹਦੇ ਵਿਚਾਰੇ ਦੇ ਕੋਲ ਕੀ ਜਿਹੜਾ ਉਹਨੂੰ ਅਦਾਲਤਾਂ 'ਚ ਖੱਜਲ ਕਰਨ ਡਏ ਹੋ। ਸਹੀ ਕਿਹਾ ਭਾ ਨੇ ਵੀ ਮੈਨੂੰ ਕਰੋ ਗ੍ਰਿਫਤਾਰ। ਭਾ ਨੇ ਤੰਗ ਆ ਕੇ ਫਿਰ ਇੰਜ ਕਰਕੇ ਨਾ ਦੋਵੇਂ ਬਾਹਾਂ ਕਰ ਦਿੱਤੀਆਂ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਲਾਓ ਹੱਥਕੜੀ।
ਜੱਜ ਨੂੰ ਵੀ ਉਹਨਾਂ ਨੇ ਕਿਹਾ ਹੈ ਕਿ ਮੇਰੇ ਖਿਲਾਫ ਸਿਆਸੀ ਕੇਸਿਸ ਨੇ, ਮੇਰੇ ਵਾਰੰਟ ਕੱਢੇ ਗਏ ਨੇ, ਲਾਓ ਮੈਨੂੰ ਹੱਥਕੜੀ, ਮੈਂ ਅਦਾਲਤ 'ਚ ਪੇਸ਼ ਹਾਂ, ਪੁਲਿਸ ਵੀ ਨਾਲ ਹੈ। ਉਹਨਾਂ ਨੇ ਕਿਹਾ ਕਿ ਨਿਜ਼ਾਮ ਇਸ ਤਰ੍ਹਾਂ ਠੀਕ ਨਹੀਂ ਹੋਣਾ, 70 ਸਾਲ ਤੋਂ ਕੌਮ ਨੂੰ ਘੁਮਾਇਆ ਜਾ ਰਿਹਾ ਤੇ ਅੱਜ ਵੀ ਘੁਮਾਇਆ ਜਾ ਰਿਹਾ ਹੈ। ਇਹ ਹੁਣ ਗੱਲਾਂ ਸੁਣੋ ਪਾ ਦੀਆਂ, ਇਹ ਆਸਾਨ ਨਹੀਂ ਹੈ ਕੰਮ, ਇਹ ਗੱਲਾਂ ਕਰਨੀਆਂ ਵੀਰ ਜੀ ਆਸਾਨ ਨਹੀਂ ਹੈ। ਬੰਦੇ ਦੇ ਘਰ ਵਾਲੀ ਜਿਹੜੀ ਹੈ ਉਹ ਚੀਫ ਮਿਨਿਸਟਰ ਹੋਵੇ, ਬੰਦੇ ਦੀ ਵਹੁਟੀ, ਬੰਦੇ ਦੀ ਬੁੱਢੀ, ਅੱਛਾ ਇਹ ਬੇਗਮ ਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ, ਕੋਈ ਭੈੜੇ ਲਫ਼ਜ਼ ਨਹੀਂ ਹੈ, ਐਵੇਂ ਨਾ ਬਣਾ ਲੈਣਾ। ਪੰਜਾਬੀ ਦੀ ਜਿਹੜੇ ਸਾਡੇ ਉਰਦੂ ਸਪੀਕਿੰਗ ਸੱਜਣ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਤੇ ਉਹ ਪੰਜਾਬੀ ਦੇ ਲਫ਼ਜ਼ ਉਹਨਾਂ ਨੂੰ ਕੰਨ 'ਚ ਚੰਗੇ ਨਾ ਲੱਗਣ ਤੇ ਉਹਨੂੰ ਗਾਲ ਬਣਾ ਦਿੰਦੇ ਨੇ। ਅੱਛਾ ਉਹ ਦੇਖੋ ਨਾ, ਉਹ ਆਖਣ ਡਏ ਨੇ ਵੀ 70 ਸਾਲ 'ਚ ਕੌਮ ਨੂੰ ਘੁਮਾ ਕੇ ਰੱਖਿਆ, ਹੁਣ ਵੀ ਘੁਮਾ ਰਹੇ ਨੇ। ਜ਼ਾਹਿਰ ਹੈ ਫੀਲਡ ਮਾਰਸ਼ਲ ਹੈ ਇਸ ਵੇਲੇ, ਸ਼ਹਿਬਾਜ਼ ਸ਼ਰੀਫ ਹੈ, ਮਰੀਮ ਨਵਾਜ਼, ਇਹ ਘੁਮਾ ਰਹੇ ਨੇ। ਕਾਇਦੇ ਆਜ਼ਮ ਜ਼ਿੰਦਾ ਰਹਿੰਦੇ ਤੇ ਭੁੱਟੋ ਨੂੰ ਫਾਂਸੀ ਨਾ ਲੱਗਦੀ ਤੇ ਨਿਜ਼ਾਮ ਠੀਕ ਹੋਣਾ ਸੀ। ਇੱਥੋਂ ਸੋਚੋ ਕੀ ਕਹਿ ਰਹੇ ਨੇ ਉਹ। ਕਾਇਦੇ ਆਜ਼ਮ ਰਹਿਮਤੁल्लाह ਅਲੈਹ ਦੀ ਵਫਾਤ ਤੇ ਭੁੱਟੋ ਸਾਹਿਬ ਦੀ ਫਾਂਸੀ ਦੋਵਾਂ ਨੂੰ ਇਕੱਠਾ ਕਰ ਰਹੇ ਨੇ ਤੇ ਜਿਨ੍ਹਾਂ ਨੇ ਜੁਰਮ ਕੀਤਾ ਉਹਨਾਂ ਨੂੰ ਲਲਕਾਰ ਰਹੇ ਨੇ ਵੀ ਇਹ ਕੰਮ ਤੁਸੀਂ ਨਾ ਕੀਤਾ ਹੁੰਦਾ ਤੇ ਫਿਰ ਮੁਲਕ ਠੀਕ ਹੋ ਜਾਣਾ ਸੀ। ਕਿੱਥੇ ਸੱਟ ਮਾਰ ਰਹੇ ਨੇ ਕੈਪਟਨ ਸਾਹਿਬ, ਉਹ ਤੁਸੀਂ ਆਪੇ ਵੇਖ ਲਓ। ਉਹਨਾਂ ਨੇ ਕਿਹਾ ਹੈ ਕਿ 33 ਸਾਲ ਅੱਗੋਂ ਉਹਨਾਂ ਗੱਲ ਖੁੱਲ੍ਹ ਕੇ ਕਰ ਦਿੱਤੀ। ਮੈਂ ਦੱਸਿਆ ਨਾ ਤੁਹਾਨੂੰ ਕਿ ਮੈਨੂੰ ਕਿਉਂ ਭਾ ਪਸੰਦ ਹੈ। ਭਾ ਜਿਹੜਾ ਹੈ ਉਹ ਦਲੇਰ ਆਦਮੀ ਹੈ, ਸਿੱਧੀ ਗੱਲ ਕਰਦਾ ਹੈ। ਉਹਨਾਂ ਕਿਹਾ 33 ਸਾਲ ਮਾਰਸ਼ਾਅੱਲਾ ਦੇ ਵਿੱਚ ਮੁਲਕ ਨੇ ਗੁਜ਼ਾਰਿਆ, ਨਿਜ਼ਾਮ ਕਿਵੇਂ ਠੀਕ ਹੋ ਸਕਦਾ? ਹਕੀਕੀ ਜਮਹੂਰੀਅਤ ਨੂੰ ਠੀਕ ਕਰਨਾ ਪਏਗਾ, ਮਤਲਬ ਹਕੀਕੀ ਜਮਹੂਰੀਅਤ ਲਿਆਉਣੀ ਪਏਗੀ। ਭਾ ਨੂੰ ਵੀ ਪਤਾ ਵੀ ਫਾਰਮ 47 ਤੇ ਬੈਠੇ ਨੇ ਸਾਰੇ। ਭਾ ਝੂਠੀ ਕਿਸੇ ਚੀਜ਼ ਨੂੰ ਇੰਡੋਰਸ ਨਹੀਂ ਕਰ ਸਕਦਾ, ਉਹਦੇ ਆਪਣੇ ਮਤਲਬ ਖਰੀਆਂ ਗੱਲਾਂ ਕਰਦਾ। ਉਹਨੇ ਜਵਾਬ ਦੇ ਦਿੱਤਾ ਕਿ ਮੈਂ ਇਹ ਪਰਦੇ ਨਹੀਂ ਰੱਖਣੇ। ਉਹਨਾਂ ਕਿਹਾ ਜਮਹੂਰੀਅਤ ਇਹਨੂੰ ਠੀਕ ਕਰ ਸਕਦੀ ਹੈ, ਮਾਰਸ਼ਾਅੱਲਾ ਨਹੀਂ ਕਰ ਸਕਦਾ, ਜਮਹੂਰੀਅਤ ਲਿਆਓ। ਬਹਰਹਾਲ ਸ਼ਰੀਫ ਖਾਨਦਾਨ ਨੂੰ ਥੋੜ੍ਹਾ ਜਿਹਾ ਖਿਆਲ ਕਰਨਾ ਚਾਹੀਦਾ। ਜਵਾਈ ਭਾਈ ਹੈ, ਇਹ ਪੰਜਾਬੀ 'ਚ ਦਾਮਾਦ ਨੂੰ ਜਵਾਈ ਭਾਈ ਵੀ ਕਹਿ ਦਿੰਦੇ ਪਿਆਰ ਨਾਲ, ਇਹ ਵੀ ਕੋਈ ਗਾਲ ਨਹੀਂ ਹੈ। ਮਿਹਰਬਾਨੀ ਕਰਕੇ ਇਹ ਨਾ ਕਰ ਲੈਣਾ ਤੁਸੀਂ। ਲੁਧਿਆਣੇ ਦੀ ਜਿਹੜੀ ਪੰਜਾਬੀ ਬੋਲਦੇ ਨੇ ਲੋਕ, ਉਹ ਜ਼ਿਆਦਾ ਜਵਾਈ ਨੂੰ ਜਵਾਈ ਭਾਈ ਕਹਿੰਦੇ ਨੇ। ਅੱਛਾ ਖੈਰ, ਤੇ ਦਾਮਾਦ ਨੇ ਉਹਨਾਂ ਨੂੰ ਅਦਾਲਤਾਂ 'ਚ ਖੱਜਲ ਕਰਨ ਰਹੇ ਨੇ। ਆਪ ਤੁਹਾਡੇ 'ਚ ਕੋਈ ਅਦਾਲਤ ਜਾਂਦਾ ਨਹੀਂ, ਜਿਹੜੀ ਸਹੂਲਤ ਤੁਹਾਡੇ ਕੋਲ ਉਹਨਾਂ ਨੂੰ ਵੀ ਦਵਾ ਦਿਓ। ਨਾ ਸ਼ਹਿਬਾਜ਼ ਸ਼ਰੀਫ ਦਾ ਪੁੱਤਰ ਜਾਵੇ, ਕੋਈ ਵੀ ਨਾ ਸ਼ਹਿਬਾਜ਼ ਸ਼ਰੀਫ ਜਾਵੇ, ਨਾ ਨਵਾਜ਼ ਸ਼ਰੀਫ ਦਾ ਕੋਈ ਪੁੱਤਰ ਜਾਵੇ, ਨਾ ਨਵਾਜ਼ ਸ਼ਰੀਫ ਸਾਹਿਬ ਦੀ ਬੇਟੀ, ਨਾ ਨਵਾਜ਼ ਸ਼ਰੀਫ ਸਾਹਿਬ ਆਪ, ਕੋਈ ਟੱਬਰ 'ਚ ਇਕੱਲਾ ਤੁਸੀਂ ਖੱਜਲ ਕੀਤਾ ਹੈ, ਕਿਰਾਏ 'ਤੇ ਲਿਆਂਦਾ ਹੈ ਤੁਸੀਂ ਭਾ ਸਫਦਰ। ਮਤਲਬ ਉਹ ਮਾਂ ਦਾ ਪੁੱਤਰ ਨਹੀਂ ਹੈ। ਮੈਂ ਤੇ ਆਨਾ ਤੁਹਾਡੇ ਸਾਰਿਆਂ ਨਾਲੋਂ ਸੋਹਣਾ ਤੇ ਸੁਨੱਖਾ ਹੈ ਤੇ ਗੱਲਾਂ ਵੀ ਸਿੱਧੀਆਂ ਕਰਦਾ ਹੈ, ਦਰਵੇਸ਼ ਆਦਮੀ ਹੈ। ਮੈਂ ਆਨਾ ਇੱਕ ਪਾਸੇ ਤਕੜੀ 'ਚ ਇਕੱਲੇ ਨੂੰ ਪਾਓ, ਦੂਜੇ ਪਾਸੇ ਤੁਹਾਨੂੰ ਸਾਰਿਆਂ ਨੂੰ ਪਾਓ ਤੇ ਫਿਰ ਵੀ ਭਾਰਾ ਹੈ ਉਹ। ਤੇ ਤੁਸੀਂ ਉਹਨੂੰ ਖੱਜਲ ਕਰਨ ਡਏ ਹੋ ਅਦਾਲਤਾਂ ਦੇ ਵਿੱਚ। ਜਿਹੜਾ ਮੇਰਾ ਮਤਲਬ, ਮੈਂ ਦੁਬਾਰਾ ਆਖਿਆ ਵੀ ਕੁੱਕੜ ਤੁਸੀਂ ਖਾਧੇ, ਉਹਨਾਂ ਦੇ ਸ਼ੋਰਾ ਪੀਤਾ ਹੋਣਾ ਜ਼ਿਆਦਾ ਤੋਂ ਜ਼ਿਆਦਾ ਭਾ ਸਫਦਰ ਨੇ। ਤੇ ਮੈਂ ਕੋਈ ਉਹਨਾਂ ਦੀ ਤਹਿਕੀਰ ਨਹੀਂ ਕਰ ਰਿਹਾ, ਤੁਹਾਨੂੰ ਪਤਾ ਮੇਰੇ ਤੋਂ ਵੱਡੇ ਨੇ, ਮੈਂ ਉਹਨਾਂ ਦਾ ਬੜਾ ਮੁਸੀਬਤੀ ਆਦਮੀ ਨੇ। ਪਹਿਲਾਂ ਉਹਨਾਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸੀਬਤਾਂ ਦੇਖੀਆਂ, ਮੈਂ ਉਹਨਾਂ ਨੂੰ ਕੁਝ ਕਿਸ ਤਰ੍ਹਾਂ ਕਹਿ ਸਕਦਾ। ਲੇਕਿਨ ਮੇਰੇ ਕਹਿਣ ਦਾ ਮਤਲਬ ਹੈ ਕੋਈ ਮੈਂ ਸ਼ੋਰਾ ਉਸ ਤਰ੍ਹਾਂ ਨਹੀਂ ਕਹਿ ਰਿਹਾ, ਮਤਲਬ ਮੈਂ ਮੁਹਾਵਰਤਨ ਕਹਿ ਰਿਹਾ ਵੀ ਉਹਨਾਂ ਤੇ ਸ਼ੋਰਾ ਹੀ ਪੀਤਾ, ਬੋਟੀਆਂ ਤੇ ਘੋਰ ਖਾ ਗਿਆ। ਉਦੋਂ ਵੀ ਤੇ ਹੁਣ ਵੀ ਬੋਟੀਆਂ ਤੇ ਘੋਰ ਹੀ ਖਾਣ ਡਿਆ। ਭਾ ਦੇ ਪੱਲੇ ਤੇ ਕੁਝ ਨਹੀਂ ਗਿਆ, ਕੋਈ ਪੈਸਾ ਬਣਾ ਲਿਆ ਭਾ ਨੇ ਜਾਂ ਕੋਈ ਐਸੀ ਚੀਜ਼ ਕਰ ਲਈ। ਦਰਵੇਸ਼ ਆਦਮੀ ਉਹਨਾਂ ਕੱਪੜਿਆਂ 'ਚ ਫਿਰਦਾ ਅੱਜ ਵੀ, ਉਹਨੂੰ ਅਦਾਲਤਾਂ 'ਚ ਖੱਜਲ ਕਰਦੇ ਜੇ ਆਪ ਸਾਰੇ। ਤੇ ਇਹ ਠੀਕ ਕੀਤਾ ਭਾਅ ਜੀ। ਮੈਂ ਤੇ ਆਨਾ ਅਗਲੀ ਵਾਰੀ ਫਿਰ ਤੁਹਾਨੂੰ ਅਦਾਲਤ ਸੱਦਣ ਤੇ ਬੇੜੀਆਂ ਤੇ ਹੱਥਕੜੀਆਂ ਲਾ ਕੇ ਉੱਥੋਂ ਬਾਹਰੋਂ ਖਰੀਦ ਲੈਣਾ, ਤੁਰ ਕੇ ਜਾਓ ਤਾਂ ਕਿ ਮੀਡੀਆ ਦੇ ਉੱਤੇ ਆਏ। ਹੋ ਸਕਦਾ ਹੈ ਸ਼ਰੀਫ ਖਾਨਦਾਨ ਨੂੰ ਕੋਈ ਸ਼ਰਮ ਆਏ ਵੀ ਜਿਹੜੀ ਹਾਫਿਜ਼ ਸਾਹਿਬ ਕੋਲੋਂ ਪੈਕੇਜ ਇਹਨਾਂ ਨੇ ਆਪਣੇ ਲਈ ਡੀਲ ਕੀਤੀ ਹੈ, ਉਹ ਚਲੋ ਤੁਹਾਨੂੰ ਤਾਂ ਪੈਕੇਜ ਨਹੀਂ ਚਾਹੀਦਾ, ਤੁਸੀਂ ਤਾਂ ਉਹੋ ਜਿਹੇ ਕੰਮ ਨਹੀਂ ਕੀਤੇ, ਲੇਕਿਨ ਤੁਹਾਨੂੰ ਇਹ ਖੱਜਲ ਕਿਉਂ ਕਰਨ ਡਏ ਨੇ। ਅੱਗੇ ਚਲੋ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਸ ਵੇਲੇ ਖੈਬਰ ਪਖਤੂਨਖਵਾ ਦੇ ਵਿੱਚ 6 ਮਈ ਨੂੰ ਸੂਬੇ 'ਚ ਕਲਮ ਛੋੜ ਹੜਤਾਲ ਕਰਨੀ ਹੈ। ਖੈਬਰ ਪਖਤੂਨਖਵਾ ਦੀ ਹਕੂਮਤ ਹੋਣ ਦੇ ਬਾਇਸ, ਇਮਰਾਨ ਖਾਨ ਦੀ ਹਕੂਮਤ ਹੋਣ ਦੇ ਬਾਇਸ ਵਫਾਕ ਦੀ ਜਾਨਬ ਤੋਂ ਸੂਬੇ ਨਾਲ ਇਮਤਿਆਜ਼ੀ ਸਲੂਕ ਰੱਖਿਆ ਜਾ ਰਿਹਾ ਹੈ। ਵਫਾਕ ਦੀ ਜਾਨਬ ਤੋਂ NFC ਅਵਾਰਡ, ਬਿਜਲੀ, ਗੈਸ, ਸੂਬੇ ਦੇ ਨਾਲ ਦਾਨਿਸਤਾ ਇਮਤਿਆਜ਼ੀ ਸਲੂਕ ਰਵਾ ਰੱਖਿਆ ਜਾ ਰਿਹਾ। ਇਮਰਾਨ ਖਾਨ ਔਰ ਬੁਸ਼ਰਾ ਬੀਬੀ ਨੂੰ ਜ਼ਾਤੀ ਮੁਆਲਜੀਨ ਦੇ ਨਾਲ ਉਹਨਾਂ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ। ਇਸ ਸੂਰਤ ਹਾਲ ਦੀ ਵਜ੍ਹਾ ਤੋਂ ਐਲਾਨ ਇਹ ਕੀਤਾ ਹੈ ਕਿ ਇੱਥੇ ਕਲਮ ਛੋੜ ਹੜਤਾਲ ਕਰਨੀ ਹੈ। ਅੱਛਾ ਜੀ, ਅਗਲੀ ਖਬਰ ਹੈ ਸਾਬਕ ਸੈਨੇਟਰ ਇਜਾਜ਼ ਚੌਧਰੀ ਸਾਹਿਬ ਦੀ ਤਬੀਅਤ ਨਾਸਾਜ਼ ਹੋ ਗਈ ਹੈ ਤੇ ਉਹਨਾਂ ਨੂੰ ਸਰਵਿਸਿਜ਼ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਜਾਜ਼ ਚੌਧਰੀ ਸਾਹਿਬ ਦੇ ਗੁਰਦੇ ਫੇਲ ਹੋ ਚੁੱਕੇ ਨੇ। ਉਹ ਸ਼ਾਇਦ 20 ਜਾਂ 30% 'ਤੇ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਇਹ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦਾ ਖਾਨਦਾਨ ਕੋਸ਼ਿਸ਼ ਕਰ ਰਿਹਾ ਸੀ ਕਿ ਹਸਪਤਾਲ ਮੁੰਤਕਿਲ ਕਰਨ, ਕੋਈ ਉਹਨਾਂ ਨੂੰ ਜ਼ਮਾਨਤ ਦੇ ਦੇਣ, ਲੇਕਿਨ ਨਹੀਂ ਦਿੱਤੀ ਜਾ ਰਹੀ ਸੀ। ਹੁਣ ਜੇਲ੍ਹ ਦੇ ਵਿੱਚ ਉਹਨਾਂ ਦੀ ਜ਼ਿਆਦਾ ਤਬੀਅਤ ਵਿਗੜੀ ਹੈ ਤੇ ਇਸ ਵਜ੍ਹਾ ਤੋਂ ਉਹਨਾਂ ਨੂੰ ਫੌਰੀ ਤੌਰ 'ਤੇ ਹੁਣ ਜੇਲ੍ਹ ਐਮਰਜੈਂਸੀ 'ਚ ਆਪਣਾ ਜੇਲ੍ਹ ਤੋਂ ਹਸਪਤਾਲ ਲੈ ਕੇ ਗਏ ਨੇ। ਅੱਲਾ ਖੈਰ ਕਰੇ, ਅੱਲਾ ਉਹਨਾਂ ਦੀ ਸਿਹਤ ਜਿਹੜੀ ਉਹਨਾਂ ਨੂੰ ਸਿਹਤਯਾਬ ਕਰੇ ਔਰ ਉਹਨਾਂ ਨੂੰ, ਮੇਰਾ ਮਤਲਬ ਹੈ ਕਿ ਕੋਈ ਅਦਾਲਤਾਂ ਨੂੰ ਵੀ ਕੋਈ ਹਿਆ ਹੈ ਕਿ ਉਹਨਾਂ ਨੂੰ ਇਸ ਉਮਰੇ ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਧੱਕਾ ਕਰ ਰਹੇ ਨੇ ਔਰ ਉਹਨਾਂ ਨੂੰ ਜੇਲ੍ਹ 'ਚੋਂ ਬਾਹਰ ਕੱਢਣ।
ਅੱਛਾ ਜੀ, ਅਗਲੀ ਖਬਰ, ਮਿਊ ਹਸਪਤਾਲ ਦੇ ਵਿੱਚ ਬਦ ਇੰਤਜ਼ਾਮੀ, ਬੇਨਕਾਬ ਹਜ਼ਾਰਾਂ ਮਰੀਜ਼ ਜਿਹੜੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਲੱਭ ਰਹੀ। ਇਹ ਪੰਜਾਬ ਦਾ ਆਪਣਾ ਹੈਲਥ ਕੇਅਰ ਕਮਿਸ਼ਨ ਕਹਿੰਦਾ ਹੈ। 9 ਅਪ੍ਰੈਲ ਨੂੰ 6085 ਟੋਕਨ ਜਾਰੀ ਹੋਏ, ਲੇਕਿਨ ਮਰੀਜ਼ ਸਿਰਫ 3639 ਚੈੱਕਅਪ ਸਿਸਟਮ ਦੇ ਵਿੱਚ ਆਏ। 64% ਮਰੀਜ਼ਾਂ ਨੂੰ ਕੋਈ ਅਦਵਿਆਤ ਨਹੀਂ ਮਿਲੀਆਂ। ਮਤਲਬ ਪਰਚੀਆਂ ਜਾਰੀ ਕਰਦੇ ਨੇ, ਅੱਗੋਂ ਮਰੀਜ਼ ਚੈੱਕ ਨਹੀਂ ਹੁੰਦੇ। ਉੱਥੇ ਨਾ ਪੂਰੇ ਡਾਕਟਰ ਨੇ, ਨਾ ਦਵਾਈਆਂ ਨੇ, ਤੇ ਨਾ ਪੂਰਾ ਉੱਥੇ ਕੋਈ ਨਜ਼ਮੋ ਨਸਕ ਹੈ ਕਿ ਜਿਹੜੇ ਡਾਕਟਰ ਨੇ ਉਹ ਕੋਈ ਦੇਖਭਾਲ ਜਿਹੜੀ ਹੈ ਉਹ ਮਰੀਜ਼ਾਂ ਦੀ ਕਰ ਸਕਣ। ਮਤਲਬ ਉੱਥੇ ਹਾਲਾਤ ਜਿਹੜੇ ਨੇ ਉਹ ਖਰਾਬ ਨੇ। ਲੇਕਿਨ ਅਗਲੇ ਪਾਸੇ ਇਹ ਇਸ਼ਤਿਹਾਰ ਵੇਖੋ, ਅੱਗੇ ਬਾਜੀ ਨਹੀਂ ਸੀ ਮਾਣ, ਬਾਜੀ ਆਂਦੀ ਸੀ ਵੀ ਮੇਰਾ ਚਿਹਰਾ, ਮੇਰਾ ਬੂਥਾ ਜਿਹੜਾ ਹਰ ਥਾਂ ਤੇ ਲੱਗੇ। ਹੁਣ ਅਗਲੇ ਪਾਸਿਓਂ ਵੇਖ ਲਓ, ਮਰੀਮ ਔਰੰਗਜ਼ੇਬ ਸਾਹਿਬਾ ਜਿਹੜੇ ਨੇ ਉਹ ਆਂਦੇ ਨੇ ਵੀ ਹੁਣ ਮੈਂ ਵੀ ਪੂਰੀ ਅਖਬਾਰ ਤੇ ਆਉਣਾ। ਓਡੀ ਅਸਲ ਜ਼ਿੰਦਗੀ 'ਚ ਸਾਡੀ ਬਾਜੀ ਵੱਡੀ ਨਹੀਂ ਹੈ, ਮਤਲਬ ਉੱਚੀ ਲੰਮੀ ਨਹੀਂ ਹੈ ਜਿੱਡਾ ਲੰਮਾ ਐਡ ਦਿੱਤਾ ਹੋਇਆ। ਮੇਰੇ ਖਿਆਲ ਅਸਲ ਜ਼ਿੰਦਗੀ ਦੇ ਵਿੱਚ ਤੇ ਭੈਣ ਸਾਡੀ ਕੋਈ 4.5 ਪੌਣੇ 5 ਫੁੱਟ ਹੋਏਗੀ। ਲੇਕਿਨ ਇਸ਼ਤਿਹਾਰ ਜਿਹੜਾ ਹੈ, ਮੈਂ ਵੈਸੇ ਨਹੀਂ ਉਹਨਾਂ ਦੇ ਕੱਦ ਤੇ ਗੱਲ ਕਰ ਰਿਹਾ, ਔਰਤ ਕਾਰਡ ਨਾ ਕੱਢ ਲੈਣਾ, ਮੈਂ ਇਸ਼ਤਿਹਾਰ ਦੇ ਕੱਦ ਦੀ ਵਜ੍ਹਾ ਤੋਂ ਗੱਲ ਕਰ ਰਿਹਾ। ਉਹਨਾਂ ਦੇ ਬਰਾਬਰ ਤੇ ਇਸ਼ਤਿਹਾਰ ਖੜਾ ਕਰੋ ਤੇ ਜੀ ਕਰੇ ਵੱਡਾ ਲੱਗੇ ਜਿੱਡਾ ਵੱਡਾ ਇਸ਼ਤਿਹਾਰ ਉਹਨਾਂ ਦੀ ਤਸਵੀਰ ਲਾਈ। ਇਹ ਇਸ ਪੂਰੇ ਟੱਬਰ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਅੱਗੋਂ ਖਾਦਮਾਵਾਂ ਨੇ, ਉਹਨਾਂ ਦਾ ਵੀ ਦੇਖੋ ਸ਼ੌਕ ਐਸਾ ਵੀ ਕਿੱਡੀਆਂ ਤਸਵੀਰਾਂ ਉਹਨਾਂ ਦੀਆਂ ਲੱਗ ਰਹੀਆਂ ਨੇ। ਤੇ ਇਸ਼ਤਿਹਾਰ ਹੈ ਜੀ ਕਿ ਇਨਵਾਇਰਮੈਂਟ ਸਾਫ਼ ਹੋਣਾ ਚਾਹੀਦਾ ਤੇ ਇਹੋ ਜਿਹੀਆਂ ਗੱਲਾਂ। ਉਹ ਇਸ਼ਤਿਹਾਰ ਦੀ ਜਿਹੜੇ ਲਫ਼ਜ਼ ਨੇ ਉਹ ਘੱਟ ਨੇ, ਤੇ ਸਰਕਾਰ ਦੀ ਜਿਹੜੀ ਤਸਵੀਰ ਹੈ ਉਹ ਜ਼ਰਾ ਚੈੱਕ ਕਰੋ ਵੀ ਪੂਰੇ ਦਾ ਪੂਰਾ ਇੱਕ ਪਿੱਲਰ ਹੀ ਬਣਾ ਦਿੱਤਾ ਜਨਾਬ ਉਹਨਾਂ ਨੂੰ। ਉਹਦੇ ਵਿੱਚ ਹੈਰਾਨ ਹੈ ਕਿ ਕਿਹੜੇ ਪਾਸੇ ਇਹ ਜਾਣਾ ਚਾਹੁੰਦੇ ਨੇ ਤੇ ਕੀ ਕਰਨਾ ਚਾਹੁੰਦੇ ਨੇ। ਦੂਜੇ ਪਾਸੇ ਮੁਲਤਾਨ ਦਾ ਇਲਾਕਾ ਮੁਮਤਾਜ਼ਾਬਾਦ, ਘਰੇਲੂ ਹਾਲਾਤ ਤੋਂ ਤੰਗ ਆ ਕੇ ਖਾਤੂਨ ਨੇ ਆਪਣੇ ਆਪ ਨੂੰ ਵੀ ਤੇ ਆਪਣੇ 2 ਬੱਚਿਆਂ ਨੂੰ ਵੀ ਉਹਨਾਂ ਦੀਆਂ ਜ਼ਿੰਦਗੀਆਂ ਖਤਮ ਕਰ ਲਈਆਂ। ਮਤਲਬ ਆਪ ਵੀ ਔਰ ਆਪਣੇ 2 ਬੱਚਿਆਂ ਦੀ ਵੀ ਜ਼ਿੰਦਗੀ ਖਤਮ ਕਰ ਲਈ। ਇਹ ਮੁਮਤਾਜ਼ਾਬਾਦ ਦੇ ਵਿੱਚ ਹੋਇਆ, ਅਫਸੋਸਨਾਕ ਕੰਮ ਹੋਇਆ। ਜ਼ਾਹਿਰ ਹੈ ਉਹਨਾਂ ਨੂੰ ਖਾਣ ਨੂੰ ਪੂਰੇ ਕੋਈ ਸ਼ੈ ਹੈ ਨਹੀਂ, ਲੋਕਾਂ ਦੇ ਕੋਲ ਬਿੱਲ ਦੇਣ ਨੂੰ ਪੈਸੇ ਨਹੀਂ ਹੈਗੇ। ਕੱਲ੍ਹ ਅਸੀਂ ਤੁਹਾਡੇ ਸਾਹਮਣੇ ਇੱਕ 62 ਸਾਲਾ ਬਜ਼ੁਰਗ ਦੀ ਜਾਂ ਇੱਕ ਸੀਨੀਅਰ ਸਿਟੀਜ਼ਨ ਦੀ ਜਾਂ ਇੱਕ ਸਿਟੀਜ਼ਨ ਦੀ ਦਾਸਤਾਨ ਰੱਖੀ ਸੀ ਪਿੰਡੀ 'ਚ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਖਤਮ ਕੀਤੀ ਕਿਉਂਕਿ ਕਿਸੇ ਕੋਲ ਕਰਜ਼ ਲਿਆ ਸੀ, ਵਾਪਸ ਕਰਨ ਨੂੰ ਪੈਸੇ ਨਹੀਂ ਸੀ। ਰੋਜ਼ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ। ਦੂਜੇ ਪਾਸੇ ਇਹਨਾਂ ਦੇ ਇਸ਼ਤਿਹਾਰ ਵੇਖੋ, ਪੂਰੇ ਪੇਜ ਦੇ ਇਸ਼ਤਿਹਾਰ ਲਾ ਰਹੇ ਨੇ। ਕੋਈ ਇਹਨਾਂ ਨੂੰ ਖਿਆਲ, ਹਯਾ, ਸ਼ਰਮ ਜਿਹੜੀ ਹੈ ਉਹਦੇ ਨਾਂ ਦੀ ਕੋਈ ਗੱਲ ਹੈ ਨਹੀਂ। ਕਰਾਚੀ ਦੇ ਵਿੱਚ 16 ਘੰਟੇ ਤੱਕ ਦੀ ਤਵੀਲ ਲੋਡ ਸ਼ੈਡਿੰਗ ਹੁੰਦੀ ਹੈ, ਜਿਹਦੀ ਵਜ੍ਹਾ ਤੋਂ ਕਰਾਚੀ ਦੇ ਵਿੱਚ ਕਿਆਮਤ ਖੇਜ਼ ਗਰਮੀ ਵੀ ਪੈ ਰਹੀ ਹੈ। 41-42 ਸੈਲਸੀਅਸ ਚਲਾ ਗਿਆ ਹੋਇਆ ਟੈਂਪਰੇਚਰ। 12 ਅਮਵਾਤ ਹੋ ਗਈਆਂ ਨੇ। ਜੀ ਹਾਂ, ਕਰਾਚੀ ਦੇ ਵਿੱਚ ਗਰਮੀ ਦੀ ਵਜ੍ਹਾ ਤੋਂ 12 ਲੋਕ ਮਰ ਗਏ ਨੇ, ਔਰ ਉਹਦੀ ਵਜ੍ਹਾ ਇਹ ਹੈ ਕਿ ਤਵੀਲ ਲੋਡ ਸ਼ੈਡਿੰਗ, 16 ਘੰਟੇ, ਪਾਣੀ ਦੀ ਕਿੱਲਤ, ਸੂਰਤ ਹਾਲ ਜਿਹੜੀ ਹੈ ਉਹ ਕਰਾਚੀ 'ਚ ਵੀ ਸ਼ਦੀਦ ਖਰਾਬ ਹੈ। ਹਾਫਿਜ਼ ਸਾਹਿਬ ਨੇ ਸਾਡੇ ਨਾਲ 2023 'ਚ ਵਾਅਦਾ ਕੀਤਾ ਸੀ ਵੀ 1 ਸਾਲ 'ਚ ਸਭ ਕੁਛ ਮੈਂ ਠੀਕ ਕਰ ਦੇਣਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।